जोशवा फजलदीन दा नावल प्रभा, तीजा बाब, झक्खड़ झोले। मिस्टर रमेश राजकुमारी के कमरे विचों बाहर आ गए। नहीं नहीं, उन्हां इंज महसूस किया जिवें स्वर्ग विचों निकल आए ने ते हुण जिस दुनिया विच उन्हां पैर पाया है वो दुनिया वो नहीं जिहड़ी राजकुमारी के कमरे विच जाण तो पहलां सी। राजकुमारी नूं वेखण, ਉਹਦੇ ਕੋਲ ਬਹਿਣ ਤੇ ਦੋ ਚਾਰ ਗੱਲਾਂ ਕਰਨ ਨਾਲ ਮਿਸਟਰ ਰਮੇਸ਼ ਦੀ ਸਾਰੀ ਦੁਨੀਆ ਬਦਲ ਗਈ, ਜਿਹੜੀ ਨਵਿਆਂ ਜਜ਼ਬਿਆਂ, ਨਵਿਆਂ ਖਿਆਲਾਂ, ਨਵਿਆਂ ਚਾਵਾਂ, ਨਵਿਆਂ ਉਮਾਵਾਂ, ਨਵੀਆਂ ਆਸਾਂ ਤੇ ਨਵੀਆਂ ਉਮੀਦਾਂ ਨਾਲ ਭਰੀ ਹੋਈ ਸੀ। ਮਿਸਟਰ ਰਮੇਸ਼ ਨੂੰ ਇੱਕ ਨਵਾਂ ਜੀਵਨ ਮਿਲ ਗਿਆ ਸੀ। ਉਹਨਾਂ ਦੇ ਦਿਲ ਵਿੱਚ ਖਿਆਲਾਂ ਦਾ ਇੱਕ ਝੱਖੜ ਝੁੱਲ ਰਿਹਾ ਸੀ। ਉਹਨਾਂ ਦੀਆਂ ਅੱਖਾਂ ਵਿੱਚੋਂ ਕਿਸੇ ਗੁੱਝੇ ਚਾਅ ਦੀ ਮਸਤੀ ਢਲਕਾਂ ਮਾਰ ਰਹੀ ਸੀ। ਉਹਨਾਂ ਦੇ ਚਿਹਰੇ ਉੱਤੇ ਕੋਈ ਗੁੱਝਾ ਅਮਾ ਲਿਸ਼ਕਾਂ ਮਾਰ ਰਿਹਾ ਸੀ। ਉਹਨਾਂ ਦੇ ਹੱਥਾਂ ਪੈਰਾਂ ਵਿੱਚ ਇੱਕ ਨਵੇਂ ਜੀਵਨ ਦੀ ਅਚੰਮੀ ਸੀ। ਮਿਸਟਰ ਰਮੇਸ਼ ਇਸ ਵੇਲੇ ਬਾਲਾਂ ਵਾਂਗਰ ਖੁਸ਼ੀ ਨਾਲ ਭਰੇ ਹੋਏ ਸਨ। ਰਾਜਕੁਮਾਰੀ ਦੇ ਕਮਰਿਓਂ ਨਿਕਲ ਕੇ ਉਹ ਆਪਣੇ ਕਮਰੇ ਵਿੱਚ ਆਏ ਤੇ ਆਉਂਦੇ ਹੀ ਕੁਰਸੀ ਤੇ ਬਹਿ ਗਏ। ਅੱਖਾਂ ਇੱਕ ਟੁਕ ਸਾਹਮਣੇ ਵੇਖ ਰਹੀਆਂ ਸਨ। ਇੰਝ ਜਾਪਦਾ ਜਿਵੇਂ ਕਿਸੇ ਸ਼ੈ ਨੂੰ ਦੂਰੋਂ ਆਉਂਦਿਆਂ ਵੇਖ ਰਹੇ ਨੇ। ਵੇਖਣ ਨੂੰ ਉਹ ਚੁੱਪ ਚਪਾਤੜੇ ਬੈਠੇ ਸਨ, ਪਰ ਅਸਲ ਵਿੱਚ ਉਹਨਾਂ ਦਾ ਧਿਆਨ ਰਾਜਕੁਮਾਰੀ ਦੇ ਕਮਰੇ ਵੱਲ ਸੀ। ਨਿੱਕੀ ਨਿੱਕੀ ਗੱਲ ਦੇ ਕੰਨ ਖੜ ਕੇ ਲੈਂਦੇ ਹਰ ਦਮ ਉਹਨਾਂ ਨੂੰ ਇਹੋ ਆਸ ਸੀ ਜੇ ਹੁਣੇ ਰਾਜਕੁਮਾਰੀ ਉਹਨਾਂ ਨੂੰ ਕਿਸੇ ਕੰਮ ਲਈ बुलाया। मिस्टर रमेश इस तरह कोई 5-10 मिनट बैठे रहे। ताएं जे राजकुमारी दे कमरे दा बूहा वज्जिया, मिस्टर रमेश दा उतला सा उत्ते ते हेठला सा हेठां रह गया। अखियां विचों उड़ीक दियां लाटां निकलन लग पईयां। झट घड़ी ਉਹ ਇਸੇ तरह बुत बने बैठे रहे। ਉਹਨਾਂ ਨੂੰ ख्याल सी बई मते राजकुमारी बुलावे या कोई काम दसे कल्ले ते सेवा तां ਉਹ नवें जीवन का सबूत देन। प्रीत पहला निरा चाह हुंदी है जिहड़ी बदल बन के अक्सर आदमियां दे सिरां उत्तों परछावें वांगर लंघ जाती है, पर जदों ਇਹਦੀ सुलखनी बरखा की बूंद किसी दे दिल विच वस पए ते ਉਹ चाह एक मोती बन जाता है, ਜਿਹਦੇ ਸੁੱਚਾ ਹੋਣ ਦਾ ਵੱਡਾ ਸਬੂਤ ਇਹ ਹੁੰਦਾ ਹੈ ਜੇ ਪ੍ਰੇਮੀ ਵਿੱਚ ਖਿਦਮਤ ਦਾ ਚਾਅ ਵੱਧ ਜਾਂਦਾ ਹੈ ਤੇ ਜੇਕਰ ਪ੍ਰੀਤ ਹੋਰ ਡੂੰਘਿਆਈ ਫੜੇ ਤੇ ਇਹੋ ਸੇਵਾ ਪੂਜਾ ਦੇ ਦਰਜੇ ਤੀਕਰ ਅਪੜ ਜਾਂਦੀ ਹੈ। ਉਸ ਵੇਲੇ ਪ੍ਰੇਮੀ ਪੂਜਾ ਕਰਦਾ ਹੈ ਆਪਣੇ ਪਿਆਰੇ ਦੀ, ਬਲਕਿ ਹਰ ਇੱਕ ਉਸ ਸ਼ੈ ਦੀ ਜਿਹਦੇ ਨਾਲ ਉਸ ਪਿਆਰੇ ਦਾ ਤਾਲੁਕ ਵਾਸਤਾ ਹੋਵੇ। ਪ੍ਰੀਤ ਉਸ ਵੇਲੇ ਲੂੰ ਲੂੰ ਵਿੱਚ ਰਚੀ ਹੁੰਦੀ ਏ ਤੇ ਪ੍ਰੇਮੀ ਨੂੰ ਆਪਣਾ ਪਿਆਰਾ ਹਰ ਵੇਲੇ ਤੇ ਹਰ ਥਾਂ ਪਿਆ ਦਿਸਦਾ ਏ। ਉਸ ਵੇਲੇ ਇਸ਼ਕ ਆਪਣੇ ਕਮਾਲ ਤੇ ਅਪੜਦਾ ਏ। ਉਦੋਂ ਪ੍ਰੀਤ ਸੱਚੀ ਵੀ ਹੁੰਦੀ ਏ, ਸੁੱਚੀ ਵੀ। ਪਰ ਮਿਸਟਰ ਰਮੇਸ਼ ਅਜੇ ਪ੍ਰੀਤ ਦੀ ਪਹਿਲੀ ਪੌੜੀ ਤੇ ਹੀ ਸਨ। ਰਾਜਕੁਮਾਰੀ ਨੂੰ ਮਿਲਿਆ ਉਹਨਾਂ ਦਾ ਦਿਲ ਨਵੇਂ ਖਿਆਲਾਂ ਨਾਲ ਭਰ ਗਿਆ ਸੀ, ਜਿਹਨੂੰ ਉਹ ਨਵੇਂ ਜੀਵਨ ਦਾ ਸੁਨੇਹਾ ਕਹਿ ਰਹੇ ਸਨ। ਪਰ ਕੀ ਉਹਨਾਂ ਦਾ ਪੁਰਾਣਾ ਜੀਵਨ ਬਿਲਕੁਲ ਮਰ ਚੁੱਕਿਆ ਸੀ ਤੇ ਉਹਨਾਂ ਦੇ ਸੁਭਾਅ ਵਿੱਚ ਉਹਦਾ ਹੁਣ ਕੋਈ ਚਿੰਚਾਣਾ ਨਹੀਂ ਸੀ ਰਿਹਾ। ਮਿਸਟਰ ਰਮੇਸ਼ ਉਸ ਦਿਨ ਕਚਹਿਰੀ ਗਏ। ਮੁਨਸ਼ੀ ਮੁਸਦੀ ਸਾਰੇ ਸਲਾਮਾਂ ਕਰਨ ਉੱਠ ਖਲੋਤੇ। ਕੁਰਸੀ ਤੇ ਬਹਿੰਦਿਆਂ ਸਾਰ ਉਹਨਾਂ ਮੁਨਸ਼ੀ ਕੋਲੋਂ ਪੁੱਛਿਆ, ਅੱਜ ਕਿਹੜਾ ਕਿਹੜਾ ਮੁਕੱਦਮਾ ਏ? ਜਨਾਬ, ਮੁਕੱਦਮੇ ਤੇ ਅੱਜ ਬਥੇਰੇ ਨੇ, ਮੁਨਸ਼ੀ ਨੇ ਜਵਾਬ ਦਿੱਤਾ। 4 ਮੁਕੱਦਮੇ ਨੇ ਚੋਰੀ ਦੇ, 2 ਕਤਲ ਦੇ ਨੇ, 3 ਉਧਾਲੇ ਦੇ ਪਹਿਲੀ ਵਾਰੀ ਪੇਸ਼ੀ ਹੋਣੇ ਨੇ। ਉਧਾਲੇ ਦਾ ਨਾਂ ਸੁਣ ਕੇ ਮਿਸਟਰ ਰਮੇਸ਼ ਚਮਕ ਉੱਠੇ ਤੇ ਕਹਿਣ ਲੱਗੇ, ਉਧਾਲਾ? ਤੋਬਾ, ਇਹ ਲੋਕੀ ਆਦਮੀ ਨੇ ਕਿ ਜਾਨਵਰ? ਇੱਥੇ ਦੇ ਲੋਕਾਂ ਦੇ ਨਾਲੋਂ ਤੇ ਜਾਨਵਰਾਂ ਦੀ ਜ਼ਿੰਦਗੀ ਜ਼ਿਆਦਾ ਸਾਫ਼ ਸੁਥਰੀ ਹੁੰਦੀ ਹੈ। ਇਹ ਕਹਿ ਕੇ ਮਿਸਟਰ ਰਮੇਸ਼ ਨੇ ਆਪਣੇ ਮੁਨਸ਼ੀ ਵੱਲ ਵੇਖਿਆ, ਜਿਹਦਾ ਮਤਲਬ ਸੀ
ਜੇ ਮੇਰੀ ਹਾਂ ਵਿੱਚ ਹਾਂ ਮਿਲਾਓ। ਅਫਸਰੀ ਮਾਤਹਿਤੀ ਦਾ ਇੰਜ ਵੀ ਇਹੋ ਤਰੀਕਾ ਹੈ, ਜੇ ਅਫਸਰ ਦੀ ਹਾਂ ਵਿੱਚ ਹਾਂ ਮਿਲਾਈ ਜਾਏ, ਜਿਹਦਾ ਨਤੀਜਾ ਇਹ ਹੁੰਦਾ ਹੈ ਜੇ ਅਫਸਰ ਆਪਣੇ ਆਪ ਵਿੱਚ ਹੀ ਪੱਕਾ ਹੁੰਦਾ ਜਾਂਦਾ ਹੈ। ਜੇ ਚੰਗਾ ਹੈ ਤਾਂ ਤੇ ਖੈਰ, ਪਰ ਜੇਕਰ ਉਹਨਾਂ ਦੇ ਦਿਮਾਗ ਜਾਂ ਸੁਭਾਅ ਵਿੱਚ ਨਕਸ ਹੈ ਤੇ ਉਹ ਨਕਸ ਤੇ ਉਹ ਔਗਣ ਅਫਸਰੀ ਮਾਤਹਿਤੀ ਦੇ ਸਿਲਸਿਲੇ ਵਿੱਚ ਨਿਕਲਦਾ ਨਹੀਂ, ਬਲਕਿ ਅਫਸਰ ਸਾਹਿਬ ਦੇ ਸੁਭਾਅ ਦਾ ਇੱਕ ਕੁਦਰਤੀ ਹਿੱਸਾ ਬਣ ਜਾਂਦਾ ਹੈ। ਸੋ ਜਦੋਂ ਮਿਸਟਰ ਰਮੇਸ਼ ਕਾਲੇ ਬਾਗ ਦੇ ਲੋਕਾਂ ਬਾਰੇ ਜ਼ਹਿਰ ਉਗਲਿਆ ਤੇ ਮੁਨਸ਼ੀ ਜਿਹੜਾ ਉਂਝ ਵੀ ਅਸਲ ਲਾਹੌਰ ਦਾ ਰਹਿਣ ਵਾਲਾ ਸੀ ਕਹਿਣ ਲੱਗਾ, ਜਨਾਬ ਨੇ ਬਿਲਕੁਲ ਠੀਕ ਫਰਮਾਇਆ ਹੈ, ਇੱਥੇ ਤੇ ਕਿਸੇ ਦੀ ਨਾਨੀ ਦੀ ਵੀ ਇੱਜ਼ਤ ਬਚ ਨਹੀਂ ਸਕਦੀ। ਮੈਂ ਤੇ ਪੱਕਾ ਇਰਾਦਾ ਕਰ ਲਿਆ ਹੈ ਜੇ ਆਪਣੇ ਬੱਚਿਆਂ ਦਾ ਇੱਧਰ ਕਦੀ ਵਿਆਹ ਸ਼ਾਦੀ ਨਹੀਂ ਕਰਨਾ। ਬੜੀ ਅਕਲਮੰਦੀ ਹੈ। ਮਿਸਟਰ ਰਮੇਸ਼ ਨੇ ਜਵਾਬ ਦਿੱਤਾ, ਕਿਸੇ ਸ਼ਖਸ ਨੂੰ ਭੁੱਲ ਕੇ ਵੀ ਇਸ ਪਾਸੇ ਵਿਆਹ ਨਹੀਂ ਕਰਨਾ ਚਾਹੀਦਾ ਹੈ, ਤੇ ਜੇ ਕਿਧਰੇ ਇੰਤਜ਼ਾਮ ਹੋਇਆ ਵੀ ਹੋਏ ਤੇ ਝੱਟ ਤੋੜ ਦੇਣਾ ਚਾਹੀਦਾ ਹੈ। ਮੁੱਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮਿਸਟਰ ਰਮੇਸ਼ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਕੀਤੀਆਂ, ਜਿਸ ਤੋਂ ਇਹ ਸਾਫ਼ ਪਿਆ ਲੱਭਦਾ ਸੀ ਜੇ ਉਹਨਾਂ ਦੇ ਦਿਲ ਵਿੱਚ ਕਾਲੇ ਬਾਗ ਦੀਆਂ ਲੋਕਾਂ ਦੇ ਇਖਲਾਕ ਲਈ ਇੱਕ ਜ਼ਹਿਰ ਭਰਿਆ ਹੋਇਆ ਹੈ। ਅਖੀਰ ਮਿਸਟਰ ਰਮੇਸ਼ ਨੇ ਕਚਹਿਰੀ ਦਾ ਕੰਮ ਸ਼ੁਰੂ ਕੀਤਾ। ਕੁਝ ਮੁਕੱਦਮਿਆਂ ਦੇ ਅੱਜ ਹੁਕਮ ਸੁਣਾਣੇ ਸਨ। ਇਹਨਾਂ ਸਾਰਿਆਂ ਬਾਰੇ ਉਹਨਾਂ ਮੁਨਸ਼ੀ ਨੂੰ ਕਿਹਾ, ਜੇ ਮੁਲਜ਼ਮਾਂ ਨੂੰ ਕੋਈ ਹੋਰ ਤਾਰੀਖ ਦੇ ਦਿੱਤੀ ਜਾਏ। ਵਜ੍ਹਾ ਉਹਨਾਂ ਬਿਆਨ ਕੀਤੀ, ਜੇ ਰਾਤੀ ਤਬੀਅਤ ਕੁਝ ਖਰਾਬ ਰਹੀ ਤੇ ਮਿਸਲਾਂ ਵੇਖ ਨਹੀਂ ਸਕੇ। ਇਸੇ ਤਰ੍ਹਾਂ ਚੋਰੀ ਦੇ ਮੁਕੱਦਮਿਆਂ ਵਿੱਚ ਵੀ ਉਹਨਾਂ ਨਿੱਕੇ ਨਿੱਕੇ ਗਵਾਹ ਲਏ, ਤੇ ਜਦੋਂ ਅਦਾਲੇ ਦੇ ਮੁਕੱਦਮੇ ਆਏ ਤੇ ਮਿਸਟਰ ਰਮੇਸ਼ ਨੇ ਮੱਥੇ ਤੇ ਵੱਟ ਪਾਇਆ ਤੇ ਬੜੇ ਕ੍ਰੋਧ ਨਾਲ ਕਿਹਾ, ਮੁਨਸ਼ੀ ਜੀ ਮੇਰੀ ਤਬੀਅਤ ਨਹੀਂ ਠੀਕ, ਕੋਈ ਹੋਰ ਤਾਰੀਖ ਦੇ ਦਿਓ। ਨਾਲੇ ਕੀ ਪਤਾ ਜੇ ਇਸ ਉਦਾਲੇ ਵਿੱਚੋਂ ਅਜੇ ਹੋਰ ਕਿੰਨੇ ਕੁ ਉਦਾਲੇ ਨਿਕਲਣੇ ਨੇ। ਬਿੱਲੀ ਦੇ ਬਲੂੰਗੜੇ 7 ਘਰ ਫਿਰ ਕੇ ਅੱਖਾਂ ਖੋਲ੍ਹਦੇ ਨੇ, ਤੇ ਇੱਥੇ ਦੀਆਂ ਬੁੱਢੀਆਂ ਜਾਪਦਾ ਏ 7 ਘਰ ਫਿਰ ਕੇ ਆਰਾਮ ਨਾਲ ਵਸਦੀਆਂ ਨੇ। ਇਹਨਾਂ ਮੁਕੱਦਮਿਆਂ ਵਿੱਚ ਹੀ ਤਾਰੀਖਾਂ ਦੇ ਦਿੱਤੀਆਂ ਗਈਆਂ ਤੇ ਦੁਪਹਿਰ ਦੀ ਰੋਟੀ ਖਾਣ ਵੇਲੇ ਬਿਮਾਰੀ ਦਾ ਬਹਾਨਾ ਕਰਕੇ ਮਿਸਟਰ ਰਮੇਸ਼ ਘਰ ਚਲੇ ਗਏ। ਜਦੋਂ ਚਲੇ ਗਏ ਤੇ ਮੁਨਸ਼ੀ ਮੁਸਦੀ ਕਹਿਣ ਲੱਗੇ, ਸਾਹਿਬ ਹੋਰਾਂ ਨੂੰ ਕੁਝ ਅਵੱਲਾ ਹੀ ਰੋਗ ਲੱਗਾ ਹੋਇਆ ਏ, ਸਾਰਾ ਕੰਮ ਹੀ ਉੜਦਿਆਂ ਕੀਤਾ ਨੇ। ਡਾਕ ਬੰਗਲੇ ਅਪੜੇ ਤੇ ਮਿਸਟਰ ਰਮੇਸ਼ ਦੀ ਅੱਖ ਤੀਰ ਵਾਂਗਰ ਰਾਜਕੁਮਾਰੀ ਦੇ ਕਮਰੇ ਵੱਲ ਗਈ। ਬੂਹਾ ਵੱਜਾ ਹੋਇਆ ਸੀ। ਮਿਸਟਰ ਰਮੇਸ਼ ਨੇ ਆਪਣਾ ਬੂਹਾ ਖੋਲ੍ਹਿਆ ਤੇ ਅੰਦਰ ਚਲੇ ਗਏ। ਕੱਲ ਰਾਤ ਦਾ ਸੀਨ, ਅੱਜ ਸਵੇਰ ਦੀ ਮੁਲਾਕਾਤ ਇੱਕ ਸੁਪਨੇ ਦੇ ਨਜ਼ਾਰਿਆਂ ਵਾਂਗਰ ਉਹਨਾਂ ਦੇ ਸਾਹਮਣੇ ਆ ਰਹੇ ਸਨ, ਤੇ ਆਪਣੇ ਆਪ ਉਹਨਾਂ ਦੇ ਮੂੰਹੋਂ ਰਾਜਕੁਮਾਰੀ ਦਾ ਨਾਂ ਪਿਆ ਨਿਕਲਦਾ ਸੀ, ਬਲਕਿ ਕਿਸੇ ਸਕੂਲ ਦੇ ਮੁੰਡੇ ਵਾਂਗਰ ਉਹ ਖਿਆਲਾਂ ਵਿੱਚ ਹੀ ਆਪਣਾ ਤੇ ਰਾਜਕੁਮਾਰੀ ਦਾ ਨਾਂ ਪਏ ਜੁੱਟ ਕਰਦੇ। ਕਦੀ ਕਹਿੰਦੇ ਰਾਜਕੁਮਾਰੀ ਰਮੇਸ਼, ਤੇ ਕਦੀ ਕਹਿੰਦੇ ਨਹੀਂ ਰਾਮੇਸ਼ ਰਾਜਕੁਮਾਰੀ, ਠੀਕ ਹੈ। ਮੁੱਦਾ ਇਸ ਤਰ੍ਹਾਂ ਦਿਲ ਵਿੱਚ ਮਹਾਰਨੀ ਆਖਦੇ ਅਖੀਰ ਉਹਨਾਂ ਨਿੱਕੀ ਜਿਹੀ ਗੱਲ ਰਾਜ ਰਮੇਸ਼ ਮੂੰਹ ਉੱਤੇ ਚਾੜੀ ਤੇ ਇਹੋ ਨਾਂ ਲੈ ਕੇ ਮਨ ਦੇ ਲੱਡੂ ਪਏ ਭੋਰਦੇ। ਮੁੜ ਘੜੀ ਵੱਲ ਵੇਖਦੇ ਤੇ ਪੈਰਾਂ ਥੱਲੇ ਅੱਗ ਰੱਖ ਕੇ 4 ਵੱਜਣ ਦੀ ਉਡੀਕ ਕਰਦੇ ਰਹੇ।